अस्सलामुअलैकुम ਦੋਸਤੋ, ਬੇਲੀਓ ਤੇ ਸੱਜਣੋ। ਮੈਂ ਤੁਹਾਡਾ ਮੇਜ਼ਬਾਨ ਅਮਾਨਤ ਅਲੀ। ਦੋਸਤੋ, ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗਾ, ਇੱਕ ਗੁਰੂ ਤੇ ਇੱਕ ਚੇਲੇ ਦੀ। ਤੇ ਜਿਹੜਾ ਚੇਲਾ ਆਪਣੇ ਗੁਰੂ ਨੂੰ ਰੋਜ਼ ਇਹ ਗੱਲ ਕਰਦਾ ਹੈ ਕਿ ਮੈਨੂੰ ਸ਼ਹਿਰ ਵਿਖਾ ਕੇ ਲਿਆ, ਮੈਨੂੰ ਦੁਨੀਆਦਾਰੀ ਵਿਖਾ ਕੇ ਲਿਆ। ਤੇ ਉਹ ਗੁਰੂ ਕਹਿੰਦਾ ਹੈ ਕਿ ਨਹੀਂ ਸਾਈਂ ਲੋਕਾ, ਆਪਾਂ ਆਪਣੇ ਡੇਰੇ ਤੇ ਚੰਗੇ ਆ, ਦੁਨੀਆਦਾਰੀ ਬੜੀ ਡਾਢੀ ਹੈ। ਚੇਲਾ ਬੜੀ ਜ਼ਿੱਦ ਕਰਦਾ ਹੈ ਤੇ ਗੁਰੂ ਉਹਨੂੰ ਲੈ ਕੇ ਸ਼ਹਿਰ ਨੂੰ ਤੁਰ ਪੈਂਦਾ ਹੈ। ਚਲਦਿਆਂ ਚਲਦਿਆਂ ਉਹ ਇੱਕ ਕਿਲੇ ਕੋਲ ਚਲੇ ਜਾਂਦੇ ਨੇ। ਚੇਲਾ ਪੁੱਛਦਾ ਹੈ ਕਿ ਗੁਰੂ ਜੀ ਇਹ ਕੀ ਹੈ? ਗੁਰੂ ਇਹ ਕਹਿੰਦਾ ਹੈ ਕਿ ਇਹ ਇੱਕ ਬਾਦਸ਼ਾਹ ਦਾ ਕਿਲਾ ਹੈ। ਤੇ ਚੇਲਾ ਇਹ ਗੱਲ ਕਰਦਾ ਹੈ ਕਿ ਗੁਰੂ ਜੀ ਮੈਨੂੰ ਤੁਸੀਂ ਜਿਹੜਾ ਇਹ ਕਿਲਾ ਹੈ ਇਹ ਮੈਨੂੰ ਅੰਦਰੋਂ ਵਿਖਾਓ। ਤੇ ਗੁਰੂ ਕਹਿੰਦਾ ਭਲਿਆ ਲੋਕਾਂ ਛੱਡ, ਇਹ ਆਪਣਾ ਕੰਮ ਨਹੀਂ ਗਾ। ਲੇਕਿਨ ਚੇਲਾ ਜ਼ਿੱਦ ਕਰਦਾ ਹੈ ਤੇ ਉਹਨੂੰ ਨਾਲ ਲੈ ਕੇ ਅੰਦਰ ਚਲਾ ਜਾਂਦਾ। ਅੰਦਰ ਇੱਕ ਬੜਾ ਵੱਡਾ ਮਜਮਾ ਲੱਗਾ ਹੁੰਦਾ ਹੈ, ਉੱਥੇ ਲੋਕ ਜਮ੍ਹਾਂ ਹੁੰਦੇ ਨੇ। ਰਾਤ ਚੋਰ ਚੋਰੀ ਕਰਨ ਆਏ ਸੀ ਤੇ ਇੱਕ ਚੋਰ ਉਸ ਦੀਵਾਰ ਦੇ ਥੱਲੇ ਆ ਕੇ ਮਰ ਗਿਆ। ਤੇ ਉਸ ਚੋਰ ਦੇ ਜਿਹੜੇ ਦੂਸਰੇ ਸਾਥੀ ਸੀ ਉਹਨਾਂ ਉਹਦੇ ਤੇ ਕੇਸ ਕੀਤਾ ਸੀ ਮਾਲਕ ਤੇ ਕਿ ਤੂੰ ਦੀਵਾਰ ਏਡੀ ਕੱਚੀ ਬਣਾਈ ਕਿ ਅਸੀਂ ਚੋਰੀ ਕਰਨ ਆਇਆ ਤੇ ਤੇਰੀ ਦੀਵਾਰ ਡਿੱਗੀ ਤੇ ਸਾਡਾ ਜਿਹੜਾ ਹੈ ਇੱਕ ਨਾਲ ਦਾ ਸਾਥੀ ਫੌਤ ਹੋ ਗਿਆ। ਤੇ ਬਾਦਸ਼ਾਹ ਨੇ ਉਸ ਮਾਲਕ ਨੂੰ ਆਖਿਆ ਵੀ ਕਿਉਂ ਵੀ ਤੂੰ ਏਡੀ ਕੱਚੀ ਦੀਵਾਰ ਕਿਉਂ ਬਣਾਈ? ਤੇ ਉਹ ਮਾਲਕ ਕਹਿੰਦਾ ਕਿ ਜੀ ਮੇਰਾ ਗੁਨਾਹ ਕੋਈ ਨਹੀਂ, ਮੈਂ ਤੇ ਹਰ ਚੀਜ਼ ਪੂਰੀ ਦਿੱਤੀ ਸੀ, ਇਹ ਮਿਸਤਰੀ ਦਾ ਗੁਨਾਹ ਹੈ, ਉਹਨੇ ਦੀਵਾਰ ਕੱਚੀ ਬਣਾਈ। ਜਦੋਂ ਉਸ ਦੇ ਕੋਲ ਮਿਸਤਰੀ ਨੂੰ ਬੁਲਾਇਆ ਗਿਆ, ਮਿਸਤਰੀ ਨੂੰ ਲੈ ਆਂਦਾ ਤੇ ਮਿਸਤਰੀ ਨੇ ਇਹ ਗੱਲ ਕੀਤੀ ਕਿ ਬਾਦਸ਼ਾਹ ਸਲਾਮਤ, ਮੇਰਾ ਇਹਦੇ 'ਚ ਕੋਈ ਗੁਨਾਹ ਨਹੀਂ ਗਾ, ਇਹ ਤੇ ਮਜ਼ਦੂਰ ਦਾ ਗੁਨਾਹ ਹੈ। ਉਹਨੇ ਰੇਤ ਜ਼ਿਆਦਾ ਪਾਤੀ ਤੇ ਮਸਾਲਾ ਜਿਹੜਾ ਨਰਮ ਬਣਾਇਆ। ਉਹ ਜਿਹੜੇ ਬਾਦਸ਼ਾਹ ਹੁੰਦਾ ਹੈ ਉਹ ਆਂਦਾ ਜਾਓ ਮਜ਼ਦੂਰ ਨੂੰ ਲੈ ਕੇ ਆਓ। ਮਜ਼ਦੂਰ ਨੂੰ ਫੜ ਕੇ ਲੈ ਆਉਂਦੇ ਨੇ ਤੇ ਬਾਦਸ਼ਾਹ ਉਹਨੂੰ ਪੁੱਛਦਾ ਕਿਉਂ ਵੀ ਤੂੰ ਰੇਤ ਕਿਉਂ ਜ਼ਿਆਦਾ ਪਾਈ? ਤੇ ਉਹ ਮਜ਼ਦੂਰ ਕਹਿੰਦਾ ਹੈ ਕਿ ਬਾਦਸ਼ਾਹ ਸਲਾਮਤ, ਮੇਰਾ ਕੋਈ ਗੁਨਾਹ ਨਹੀਂ ਦਾ। ਇੱਕ ਲੜਕੀ ਲੰਘੀ, ਉਹਦੇ ਪੈਰਾਂ 'ਚ ਪੰਜੇਬਾਂ ਸੀ ਤੇ ਉਹਦੀ ਪੰਜੇਬ ਛਣਕੀ ਤੇ ਮੇਰਾ ਧਿਆਨ ਉਸ ਲੜਕੀ ਵੱਲ ਹੋ ਗਿਆ ਹੈ ਤੇ ਮੈਂ ਭੁੱਲ ਗਿਆ ਕਿ ਰੇਤ ਕਿੰਨੀ ਪਾਉਣੀ ਸੀ। ਲਿਹਾਜ਼ਾ ਮੇਰਾ ਕੋਈ ਗੁਨਾਹ ਨਹੀਂ, ਉਸ ਲੜਕੀ ਦਾ ਗੁਨਾਹ ਹੈ। ਤੇ ਬਾਦਸ਼ਾਹ ਕਹਿੰਦਾ ਹੈ ਕਿ ਜਾਓ ਉਸ ਲੜਕੀ ਨੂੰ ਲੈ ਕੇ ਆਓ। ਜਦੋਂ ਉਸ ਲੜਕੀ ਨੂੰ ਲਿਆਉਂਦੇ ਨੇ ਤੇ ਉਹਨੂੰ ਸਾਰਾ ਮਾਮਲਾ ਸੁਣਾਉਂਦੇ ਨੇ ਕਿ ਇਸ ਤਰ੍ਹਾਂ ਇਹ ਮਾਮਲਾ ਹੋਇਆ ਹੈ। ਤੇ ਉਹ ਲੜਕੀ ਕਹਿੰਦੀ ਹੈ ਕਿ ਨਹੀਂ, ਮੇਰਾ ਇਹਦੇ 'ਚ ਕੋਈ ਗੁਨਾਹ ਨਹੀਂ, ਮੈਂ ਤਾਂ ਸੁਨਿਆਰੇ ਨੂੰ ਆਖਿਆ ਸੀ ਕਿ ਪੰਜੇਬਾਂ ਦੇ ਵਿੱਚ ਘੁੰਗਰੂ ਨਹੀਂ ਪਾਉਣੇ, ਕਿ ਇਹ ਸਾਦਾ ਬਣਾਉਣੀਆਂ ਨੇ, ਤੇ ਉਹਨੇ ਘੁੰਗਰੂ ਪਾ ਦਿੱਤੇ ਨੇ। ਤੇ ਲਿਹਾਜ਼ਾ ਮੇਰਾ ਗੁਨਾਹ ਨਹੀਂ ਦਾ, ਇਹ ਸੁਨਿਆਰੇ ਦਾ ਗੁਨਾਹ ਹੈ। ਉਹ ਬਾਦਸ਼ਾਹ ਹੁਕਮ ਦਿੰਦਾ ਹੈ ਕਿ ਜਾਓ ਸੁਨਿਆਰੇ ਨੂੰ ਲੈ ਕੇ ਆਓ। ਜਦੋਂ ਸੁਨਿਆਰੇ ਨੂੰ ਲੈਣ ਜਾਂਦੇ ਨੇ, ਸੁਨਿਆਰੇ ਨੂੰ ਲੈ ਕੇ ਆਉਂਦੇ ਨੇ, ਕਮਜ਼ੋਰ ਜਿਹਾ ਸੁਨਿਆਰਾ ਹੁੰਦਾ ਹੈ। ਉਹਨੂੰ ਆਣ ਕੇ ਪੁੱਛਦਾ, ਹਾਂ ਵੀ ਕਿਉਂ ਤੂੰ ਪੰਜੇਬਾਂ ਦੇ ਵਿੱਚ ਘੁੰਗਰੂ ਇਹਦੀ ਇਜਾਜ਼ਤ ਤੋਂ ਬਗੈਰ ਪਾਏ ਨੇ? ਉਹ ਆਂਦਾ ਹਾਂ ਜੀ, ਮੈਂ ਇਹਦੀ ਇਜਾਜ਼ਤ ਤੋਂ ਬਗੈਰ ਪਾਏ ਨੇ। ਉਹ ਬਾਦਸ਼ਾਹ ਆਂਦਾ ਹੈ ਕਿ ਇਹਨੂੰ ਫਾਂਸੀ ਦੇ ਦਿਓ। ਉਹਨੂੰ ਫਾਂਸੀ ਦੇਣ ਲੱਗਦੇ ਨੇ ਤੇ ਉਹ ਵਿਚਾਰਾ ਕਮਜ਼ੋਰ ਜਿਹਾ ਹੁੰਦਾ ਹੈ, ਰੱਸੀ ਉਹਦੇ ਗਲੇ ਦੇ ਵਿੱਚੋਂ ਨਿਕਲ ਜਾਂਦੀ ਹੈ। ਕਿਉਂਕਿ ਉਸ ਦਾ ਕਾਨੂੰਨ ਇਹ ਸੀ ਕਿ ਜਿਹੜਾ ਬੰਦਾ ਇੱਕ ਵਾਰੀ ਫਾਂਸੀ ਦੇ ਝਟਕੇ ਤੋਂ ਬਚ ਜਾ, ਉਹਨੂੰ ਦੁਬਾਰਾ ਫਾਂਸੀ ਨਹੀਂ ਸੀ ਦੇਣੀ। ਉਹ ਸੁਨਿਆਰਾ ਬਚ ਗਿਆ। ਉੱਥੇ ਬਾਦਸ਼ਾਹ ਨੇ ਆਖਿਆ ਯਾਰ ਇਹ ਤੇ ਕੰਮ ਐਵੇਂ ਚੱਲਦਾ ਰਹਿਣਾ, ਇਹਦੀ ਜਗ੍ਹਾ ਤੇ ਕਿਸੇ ਹੋਰ ਬੰਦੇ ਮੋਟੇ ਤਾਜੇ ਨੂੰ ਫਾਂਸੀ ਦਿਓ। ਤੇ ਉਹਨਾਂ ਫੜ ਕੇ ਗੁਰੂ ਨੂੰ ਨਾ ਆਖਿਆ ਕਿ ਇਹਨੂੰ ਫਾਂਸੀ ਦਿਓ, ਜਾ ਆਪਦਾ ਜਿਹੜਾ ਹੈ ਕਾਨੂੰਨ ਦਾ ਫਾਰਮੈਲਿਟੀ ਪੂਰੀ ਕਰੋ। ਬਾਦਸ਼ਾਹ ਨੇ ਆਰਡਰ ਦਿੱਤਾ ਵੀ ਇਹ ਗੁਰੂ ਨੂੰ ਫਾਂਸੀ ਦਿਓ। ਤੇ ਜਦੋਂ ਗੁਰੂ ਦੇ ਗਲੇ ਦੇ ਵਿੱਚ ਫਾਂਸੀ ਦਾ ਰੱਸਾ ਪਾਉਣ ਲੱਗੇ ਨਾ, ਤੇ ਉਹ ਚੇਲਾ ਭੱਜ ਕੇ ਅੱਗੇ ਹੋ ਗਿਆ ਕਿ ਮੈਂ ਫਾਂਸੀ ਲੈਣੀ। ਗੁਰੂ ਆਖੇ ਮੈਂ ਫਾਂਸੀ ਲੈਣੀ ਹੈ, ਚੇਲਾ ਉਹਦਾ ਇਹਤਰਾਮ ਕਰਦਾ ਸੀ, ਉਹ ਆਖੇ ਮੈਂ ਫਾਂਸੀ ਲੈਣੀ। ਉਹ ਬਾਦਸ਼ਾਹ ਨੇ ਪੁੱਛਿਆ ਕਿ ਕੀ ਮਾਮਲਾ ਹੈ, ਤੁਸੀਂ ਇੱਕ ਦੂਜੇ ਤੋਂ ਅੱਗੇ ਤੱਕ ਕਿਉਂ ਹੁੰਦੇ ਨੇ? ਗੁਰੂ ਬੜਾ ਸਿਆਣਾ ਬੰਦਾ ਸੀ, ਉਹਨੇ ਕਿਹਾ ਬਾਦਸ਼ਾਹ ਸਲਾਮਤ, ਇਸ ਫਾਂਸੀ ਦੇ ਵਿੱਚੋਂ ਦਿਸਦਾ ਪਿਆ ਹੈ ਕਿ ਜਿਹੜਾ ਬੰਦਾ ਅੱਜ ਫਾਂਸੀ ਲੈ ਲਏਗਾ ਉਹਨੂੰ ਜੰਨਤ ਮਿਲੇਗੀ, ਸਾਹਮਣੇ ਜੰਨਤ ਨਜ਼ਰ ਆ ਰਹੀ, ਤੇ ਮੇਰਾ ਚੇਲਾ ਤਾਂ ਪਰ ਉਹ ਇਹ ਗੱਲ ਕਰਦਾ। ਬਾਦਸ਼ਾਹ ਨੇ ਹੁਕਮ ਦਿੱਤਾ ਇਹਨਾਂ ਦੋਨੋਂ ਪਿੱਛਾ ਕਰ ਦਿਓ, ਮੈਨੂੰ ਫਾਂਸੀ ਦਿਓ। ਉਹਨੇ ਆਪਣੇ ਗਲੇ 'ਚ ਰੱਸਾ ਪਾਇਆ ਤੇ ਜਲਾਦ ਨੂੰ ਕਿਹਾ ਕਿ ਫਟਾ ਖਿੱਚ, ਤੇ ਉਹਨੇ ਫਟਾ ਖਿੱਚ ਦਿੱਤਾ। ਦੋਸਤੋ, ਇਹ ਦੁਨੀਆ ਹੈ, ਜੋ ਸੱਚ ਹੈ ਉਹ ਦਿਸਦਾ ਨਹੀਂ ਦਾ, ਤੇ ਜੋ ਝੂਠ ਹੈ ਉਹ ਜ਼ਾਹਿਰ ਨਜ਼ਰ ਆਉਂਦਾ ਹੈ।